अच्छा क्या हाल है, सुनाओ ठीक हो? अल्हम्दुलिल्लाह। सुनाओ सेहत कैसी है? शुक्र अल्लाह तआला दा। ते साढ़े दोस्तों जरा अपना नाम दसो, की नाम जी? हां जी, अपना नाम दसो जरा। ना बागदीन बागदीन। ते वाला साहब दा की नाम जी? मीमल। मीमल। हां अच्छा, ते कोई दादे होरां दा नाम याद है? हां जी, की नाम जी? तारू। तारू। वो पुराने दौर के पुराने नाम सन जेहड़े। हां अच्छा, उन्होंने बाप दा नाम है कसीटा। कसीटा, यानी कि तुहाडे परदादे दा नाम कसीटा सी। हां अच्छा, माशाल्लाह जी, बड़ी गल है। अच्छा चाचू, सन दसो जरा कि ऐ ही किथे बैठे दे? मैं बैठे मराल मराल। एनू केड़ी तहसील लगदी जी? जफरवाल। जफरवाल। ते जिला तो फिर नारोवाल ही है ना। हां अच्छा, एदे जेहड़े आले दुआले पिंड ने, केड़े केड़े पिंड जे? लोहारा, लोहारा, मेला, सेंचा, दरमान, उपरियां, नवा पिंड। अच्छा, इस साइड ते केड़े? एलवाल, झुंबियां, बड़ा पिंड, जलपाल। अच्छा, माशाल्लाह जी। अच्छा, सन दसो जरा कि तुसी इत्थों दे बशिंदे हो कि उधरों आए दे हो? असीं उद्धर जम्मू। जम्मू तो आए दे हो? हाँ, ते तहसील सांबा, जिला जम्मू, पिंड साडा बाईपुर थलोड़ी। बईपुर थलोड़ी। हाँ बईपुर थलोड़ी दे एक होर भी पहले मैनूं बजुर्ग मिले ने, वो इत्थे बैठे दे ने, कड़गाल। हाँ, अच्छा, दसो जरा कि वो बईपुर थलोड़ी जेहड़ा ही, ओहदे आले दुआले केड़े केड़े पिंड सन? उन्हें पिंड दुआले हैं गगोर, रंगोर, गगोर, छन्नी, छन्नी, अगे गपुआल, दपुआल, गपुआल, जी जी, मुआल, मुआल, बुधवाल, बदवाल, अगे गुड़ा सलाखियां, गोरा सलाखियां, गुड़ा सलाखियां, ठीक है, अगे बारा डगोर। बारा डगोर। हाँ, अच्छा, माशाल्लाह, थलोड़ी, पूरे सपुआल, माशाल्लाह जी। फिर वो दूसरा सुजमा, सुदमा, नमंदर, नमंदर, है समझो पंगदौर। पंगलो। अच्छा, माशाल्लाह, ਤੁਹਾਨੂੰ ਕਾਫੀ ਪਿੰਡਾਂ ਦੇ ਨਾਂ ਯਾਦ ਨੇ, ਕਿਉਂਕਿ ਤੁਹਾਡੀ ਉਮਰ ਉਸ ਟਾਈਮ ਕਾਫੀ ਸੀ। ਉਹ ਬਣ ਲਵਾਖੀ, ਵਾਹ, ਉਹ ਪਰਚੌਣਾ ਦਾ ਚੱਕ ਹੈ। ਮਾਸ਼ਾਅੱਲਾ। ਅੱਛਾ, ਦੱਸੋ ਜਰਾ ਸਾਨੂੰ ਕਿ ਤੁਹਾਡੀ ਕਿੰਨੀ ਕੁ ਉਮਰ ਸੀ ਉਸ ਟਾਈਮ ਜਦੋਂ 47 ਦੀ ਵੰਡ ਹੋਈ ਹੈ? ਕਾਫੀ ਤਗੜੇ ਹੋ। ਤੇ ਪਿੰਡ ਜਿਹੜਾ ਤੁਹਾਡਾ ਸੀ ਬਈਪੁਰ ਥਲੋੜੀ, ਉਹਦੇ ਵਿੱਚ ਤੁਹਾਡਾ ਪਿੰਡ ਜਿਹੜਾ, ਤੁਹਾਡਾ ਘਰ ਜਿਹੜਾ, ਉਹ ਪਿੰਡ ਦੇ ਕਿਹੜੇ ਪਾਸੇ ਸੀ? ਸਾਡਾ ਘਰ ਹੀ ਪਿੰਡ ਦੇ ਨਾਲ ਹੀ ਸਮਝਦੇ, ਥਲੋੜੀ ਸਾਡਾ ਪਿੰਡ। ਹਾਂਜੀ, ਇੱਕ ਅੱਗੇ ਥਲੋੜੀ ਘੋੜ ਹੋ ਗੁਜਰਾਂ ਦੀ, ਇੱਕ ਗੁਜਰਾਂ ਦੇ ਸੀ, ਗੁਜਰਾਂ ਦੀ, ਸਾਡੀ ਵੀ ਗੁਜਰਾਂ ਦੀ ਅੱਗੇ ਇੱਕ ਬ੍ਰਾਹਮਣਾਂ ਦੀ ਸੀ, ਯਾਨੀ ਕਿ ਇੱਕ ਬ੍ਰਾਹਮਣਾਂ ਦੀ ਥਲੋੜੀ ਸੀ ਤੇ ਇੱਕ ਗੁਜਰਾਂ ਦੀ ਸੀ। ਤੇ ਉਹ ਉਹਦੇ ਵਿੱਚ ਜਿਸ ਤਰ੍ਹਾਂ ਅਸੀਂ ਬੈਠੇ ਆ ਨਾ, ਹਾਂਜੀ, ਇਹ ਰਾਹ ਜਾਂਦਾ ਸੀ ਇਸ ਪਾਸੋਂ ਸੱਜਿਓ ਖੱਬੇ। ਹਾਂਜੀ, ਇੱਥੇ ਘਰ ਸੀ ਸਾਡਾ ਦੇ ਪਿੰਡ ਨਾਲ ਨਾਲ ਹੀ। ਅੱਛਾ, ਮੈਂ ਘਰ ਬੈਠਾ ਦਾ ਆਪਣੇ ਲੰਡਨ ਦਰਵਾਜ਼ਾ ਤੁਸੀਂ ਆਪੇ ਲਾਓ। ਅੱਛਾ, ਪਿੰਡ ਦੇ ਵਿੱਚ ਕੋਈ ਛੱਪੜ ਵੀ ਆ ਸੀ? ਕੋਈ ਛੱਪੜ ਨਹੀਂ ਸੀ, ਮਸਜਿਦ ਸੀ। ਮਸਜਿਦ ਆ ਸੀ? ਹਾਂ। ਪੱਕੀ ਜਾਂ ਕੱਚੀ? ਪੱਕੀ। ਪੱਕੀ। ਤੇ ਇਸ ਪਾਸੇ ਪਹਾੜ ਸੀ, ਤਲਾਅ, ਬੜੇ ਬੜੇ ਤਲਾਅ, ਬੜੇ ਤਲਾਅ ਸੀ ਬੜਾ। ਉਹ ਤਲਾਅ ਨੂੰ ਕੀ ਕਰਦੇ ਰਹੇ ਨੇ? ਪਾਣੀ ਪੀਣਾ ਹੁੰਦਾ, ਪੀਂਦੇ ਵੀ ਰਹੇ ਨੇ ਪਾਣੀ ਵਿੱਚ? ਹਾਂ, ਕੋਈ 30 ਕਿੱਲੇ ਦੇ ਕੋਲ ਤਲਾਅ ਸੀ ਜਿਹਦੇ ਵਿੱਚ ਪਾਣੀ ਸੁੱਕਦਾ ਨਹੀਂ, 4 ਕਿੱਲੇ। ਹਾਂ, ਉਹ 4 ਕਿੱਲੇ ਪਾਣੀ ਸੁੱਕਦਾ ਨਹੀਂ ਸੀ। ਅੱਛਾ, ਉੱਥੇ ਸਕੂਲ ਸੀ। ਸਕੂਲ ਵੀ ਆ ਸੀ? ਸਕੂਲ ਵੀ ਆ ਸੀ, ਫਿਰ ਮਸਜਿਦ ਵੀ ਆ ਸੀ। ਮਸਜਿਦ ਵੀ ਆ ਸੀ। ਹਾਂ। ਤੇ ਕੋਈ ਪਿੰਡ 'ਚ 12 ਦੇ ਦੁਆਲੇ ਰੱਖਦੇ ਸਨ ਵੱਡੇ ਵੱਡੇ। ਗੈਰ ਮੁਸਲਮਾਨਾਂ ਦੇ ਘਰ ਆਏ ਸਨ ਪਿੰਡ 'ਚ? ਸਾਰਾ ਮੁਸਲਮਾਨਾਂ ਦਾ? ਸਾਡਾ ਮੁਸਲਮਾਨਾਂ ਦਾ। ਤੇ ਜਿਹੜਾ ਮੌਲਵੀ ਸਾਹਿਬ ਸੀ, ਉਹਦਾ ਕੀ ਨਾਮ ਸੀ? ਮੌਲਵੀ ਜਿਹੜਾ ਮਸੀਤ ਨਮਾਜ਼ ਪੜ੍ਹਾਉਂਦਾ ਰਿਹਾ? ਮੇਹਰਦੀਨ। ਮੇਹਰਦੀਨ, ਮਾਸ਼ਾਅੱਲਾ ਜੀ। ਤੁਹਾਨੂੰ ਮੌਕਾ ਮਿਲਿਆ ਸਕੂਲ ਜਾਣ ਦਾ, ਪੜ੍ਹਨ ਦਾ? ਕਿੰਨੀਆਂ ਕਲਾਸਾਂ ਪੜ੍ਹੇ ਉੱਥੇ? ਦੂਸਰੀ ਜਮਾਤ। ਅੱਛਾ, ਤੇ ਕੋਈ ਮਾਸਟਰ ਸਾਹਿਬ ਦਾ ਨਾਂ ਯਾਦ ਹੈ? ਮਾਸਟਰ ਦਾ? ਜੀ ਜੀ, ਮਾਸਟਰ ਦਾ ਇੱਕ ਖੁਆਰਾ। ਖੁਆਰਾ ਡਗੋੜ ਦਾ? ਕਿੱਥੋਂ ਦਾ? ਡਗੋੜ ਦਾ। ਡਗੋੜ ਦਾ? ਡਗੋੜ ਦਾ। ਹਾਂ, ਅੱਛਾ, ਉਹਦਾ ਨਾਂ ਹੈ ਫਖਰਦੀਨ। ਫਖਰਦੀਨ। ਅੱਛਾ ਅੱਛਾ, ਖੁਆਰਾ। ਤੇ ਹਿੰਦੂ ਜਿਹੜੇ ਮਾਸਟਰ ਹਨ ਜੀ ਜੀ, ਉਹ ਵੇਲੇ ਵੇਲੇ ਆਉਂਦੇ ਨੇ। ਉਹਨਾਂ ਦਾ ਕਿਸੇ ਦਾ ਨਾਂ ਯਾਦ ਹੋਏ? ਹਿੰਦੂ ਦਾ ਨਾਂ ਉਹਨਾਂ ਦਾ ਯਾਦ, ਉਹਨਾਂ ਦਾ ਨਾਂ ਯਾਦ ਨਹੀਂ ਜ਼ਿਆਦਾ। ਮੁਸਲਿਮ ਇੱਥੋਂ ਰਾਮਗੜ੍ਹ ਖੀੜੀ ਦਾ ਮਾਸਟਰ ਸੀ, ਉਹਨਾਂ ਦਾ ਕੀ ਨਾਂ ਸੀ? ਫਿਰੋਜ਼ਦੀਨ। ਫਿਰੋਜ਼ਦੀਨ? ਹਾਂ। ਅੱਛਾ, ਫਿਰੋਜ਼ਦੀਨ ਮਾਸਟਰ ਰਾਮਗੜ੍ਹ ਖੀੜੀ ਦਾ, ਰਾਜਪੂਤ। ਰਾਜਪੂਤ ਸੀ। ਅੱਛਾ, ਜਿਹੜੇ ਤੁਹਾਡੇ ਨਾਲ ਬੱਚੇ ਪੜ੍ਹਦੇ ਰਹੇ ਨੇ, ਉਹਨਾਂ 'ਚ ਕੋਈ ਗੈਰ ਮੁਸਲਮਾਨ ਦੇ ਬੱਚੇ ਆ ਸਨ? ਹਾਂ।
ਉਹਨਾਂ ਦਾ ਕਿਸੇ ਦਾ ਨਾਂ ਯਾਦ ਹੋਏ? ਨਾ ਉਹਨਾਂ ਦੇ ਯਾਦ ਨਹੀਂ ਇਹਦੇ ਨੇ ਇੱਕ ਦਾ ਨਾਂ ਪਰਸੋਂ ਹੀ। ਪਰਸੋਂ? ਹਾਂ ਠੀਕ ਹੈ। ਖੋੜੂ ਜੀ ਜੀ। ਦਾਸ ਰਾਮੂ ਇੱਕ ਰਾਮੂ ਹੋਰ ਸੀ। ਇੱਕ ਰਾਮੂ ਹੋਰ ਸੀ। ਪੰਜਾਬੂ ਇਹ ਪੰਜਵੀਂ ਕਲਾਸ ਵਾਲੇ ਮੁੰਡੇ ਜਿਹਨਾਂ ਨਾਮ ਹੈ ਇਹ ਵੱਡੀ ਕਲਾਸ ਹਨ। ਹਾਂ ਵੱਡੀ ਪੰਜਵੀਂ ਵਾਲੇ ਸਨ। ਅੱਛਾ ਅੱਛਾ। ਪੰਜਾਬੂ ਨੈਤੂ ਰਸਾਲੋ ਮੁਖਤਿਆਰੀ ਅੱਗੇ ਚੌਥੀ ਤੁਸੀਂ ਉਸ ਟਾਈਮ ਕਿਹੜੀ ਕਲਾਸ 'ਚ ਹੋ? ਅਸੀਂ ਦੂਸਰੀ ਤੀਸਰੀ 'ਚ। ਅੱਛਾ। ਤੇ ਉਹ ਜਿਹੜੇ ਚੌਥੀ ਵਾਲੇ ਹਨ ਉਹ ਉਹਨਾਂ ਦੇ ਜਿਹਦਾ ਅਸਲਮ ਸੀ ਉਹ ਸਾਡਾ ਭਰਾ ਹੈ। ਅੱਛਾ। ਇਹਦਾ ਨਾਂ ਫਤਿਹਦੀਨ ਸੀ। ਇੱਕ ਫਤਿਹਦੀਨ ਹੋਰ ਸੀ ਜਿਹੜੇ ਨਾਂ ਅਲੀਵੰਗ ਸੀ ਉਹ ਫੋਟੋ। ਅੱਛਾ। ਪਿੰਡ ਵਿੱਚ ਕੋਈ ਦਾਇਰਾ ਵੀ ਆਈ? ਹਾਂ। ਕਿੰਨੇ ਦਾਇਰੇ ਹਨ? ਇੱਕ ਦਾਇਰਾ ਸੀ। ਤੇ ਕੋਈ ਵੱਡਾ ਬੋਰਡ ਦਾ ਦਰਖਤ ਹੋਏ? ਦੋ ਸਨ ਦਾਇਰੇ ਦੇ ਵਿੱਚ ਹਨ। ਹਾਂ ਸ਼ਾਮੇ ਬੈਠੇ ਉੱਥੇ ਜਾਨੀ ਕਿ ਫਿਰ ਉਹ ਦੁਪਹਿਰ ਨੂੰ ਸਾਰੇ ਜੀ ਬਹਿੰਦੇ ਰਹੇ ਨੇ। ਅੱਛਾ। ਤੇ ਕਿਹੜੀ ਕਿਹੜੀ ਫਸਲ ਹੁੰਦੀ ਸੀ ਆਪਣੇ ਪਿੰਡ 'ਚ ਉੱਥੇ? ਬਾਦਲਾ ਮੋਰ ਮਾਂ ਤੇਰਾ ਮੁੰਜੀ ਨਹੀਂ ਹੁੰਦੀ? ਨਹੀਂ। ਕਿਉਂ ਖੂਹ ਨਹੀਂ ਸੀ ਪਿੰਡ 'ਚ? ਰਾਏ ਕੋਈ ਖੂਹ ਨਹੀਂ ਸੀ? ਤੇ ਕਿੰਨੇ ਕੁ ਬਾਗ ਸਨ ਪਿੰਡ 'ਚ? ਪਿੰਡ ਦੇਖਿਆ ਪਾਣੀ ਪੀਣ ਉਹ ਖੂਹਾਂ ਸਨ ਜਿਹੜੀ ਪਾਣੀ ਪੀਣ ਵਾਸਤੇ? ਹਾਂ। ਉਹ ਬਾਕੀ ਪਾਣੀ ਫਸਲ ਨੂੰ ਪਾਣੀ ਲੈਣ ਦਾ ਕੋਈ ਟਾਈਮ ਨਹੀਂ। ਉਹ ਸਾਰਾ ਬਰਾਨੀ ਹੀ ਨਹੀਂ ਕਿ ਜ਼ਮੀਨ ਸਾਰੀ ਬਰਾਨੀ? ਨਹਿਰ ਵੀ ਕੋਈ ਨਹੀਂ ਲੱਗਦੀ? ਅੱਛਾ। ਤੇ ਬਾਗ ਵੀ ਕੋਈ ਨਹੀਂ ਸੀ ਪਿੰਡ 'ਚ? ਪਿੰਡ 'ਚ ਦੁਕਾਨ ਹੈ ਸੀ ਕੋਈ? ਤੇ ਜਿਹੜਾ ਸੌਦਾ ਪਤਾ ਸੀ ਕਿੱਥੋਂ ਲੈ ਕੇ ਆਉਂਦੇ ਰਹੇ ਨੇ? ਬਈਪੁਰੋਂ? ਲੁਹਾਰਿਓ? ਨਹੀਂ ਜਿਹੜੀ ਕਿ ਐਡੀ ਦੂਰ ਸੀ ਉਹ ਬਈਪੁਰ? ਲੁਹਾਰਾ ਨਾ। ਹਾਂਜੀ। ਦੁਕਾਨ ਦੇ ਉਸਦੇ ਪਿੰਡ ਉੱਥੋਂ ਜਾ ਕੇ ਸਮਾਨ ਲੈ ਕੇ ਆਉਂਦੇ ਰਹੇ? ਹਾਂ ਉੱਥੋਂ ਜਾਣਾ। ਤੇ ਘਰ ਵਿੱਚ ਅੱਗ ਵਗੈਰਾ ਕਿਸ ਤਰ੍ਹਾਂ ਬਾਲਦੇ ਰਹੇ ਹੋ? ਅੱਗ ਬੱਟੀਆਂ ਕੱਢ ਲੈਣੀ। ਹਾਂ। ਬੱਟੇ ਚੋਂ ਕੱਢ ਲੈਣੀ। ਬੱਟਿਆਂ ਚੋਂ? ਹਾਂ। ਉਹ ਜਾਚਾ ਤੁਹਾਨੂੰ ਕੱਢਣ ਦੀ ਕਿਸ ਤਰ੍ਹਾਂ ਬੱਟਿਆਂ ਚੋਂ ਅੱਗ ਬਾਲਦੇ ਨੇ? ਬੱਟਾ ਧਰ ਲਿਆ ਨਾ। ਹਾਂ। ਤੇ ਤਵਾ ਧਰ ਲੈਣੀ ਹੇਠ। ਪੂਰੀ ਸਾਰੀ ਸੌ ਖੋਤਰ ਗਈ ਨਾ। ਹਾਂ। ਉੱਪਰ ਦੀ ਫਟੇਈ ਲਾ ਲੈਣੀ। ਅੱਛਾ। ਕੋਲਾ ਖਾਇਆ ਬੱਟਾ। ਅੱਛਾ। ਬਰਾੜ ਲੈਣਾ ਨਾ ਦਾਤਰੀ ਲੈਣੀ ਮਾਰਨੀ ਉਹਦੇ ਪਿੰਜਾਰੇ ਵਿੱਚੋਂ ਬੱਟੇ ਉੱਡਣੇ। ਉਦੋਂ ਅੱਗ ਦੇ ਉੱਪਰ ਪੈਣਾ ਜਿਹੜੀ ਹੋਣੀ ਸੁਆਹ ਤਵੇ ਦੀ ਉਹਦੇ ਪਰ ਪਿੰਜਾਰਾ ਪੈਣਾ। ਉਹ ਟਾਕੀ ਨਾਲ ਟਾਕੀ ਉਹ ਲਾ ਗਈ ਉੱਥੋਂ ਅੱਗ ਬਲ ਜਾਣੀ। ਅੱਛਾ। ਯਾਨੀ ਕਿ ਮਾਚਿਸ ਵਗੈਰਾ ਨਹੀਂ ਸੀ ਹੁੰਦੀ? ਹਾਂਜੀ ਮਾਚਿਸ ਨੂੰ ਲਿਟੀਆਂ ਮਾਰਵਾਈ। ਅੱਛਾ। ਤੇ ਅੱਛਾ। ਤੇ ਕੌਣ ਨੰਬਰਦਾਰ ਕੌਣ ਸੀ ਪਿੰਡ ਦਾ? ਸਾਡਾ ਚਾਚਾ ਸੀ। ਕੀ ਨਾਂ ਸੀ ਉਹਦਾ? ਰਹੀਮ ਬਖਸ਼। ਤੇ ਤੁਹਾਨੂੰ ਫਿਰ ਕਿਸ ਤਰ੍ਹਾਂ ਪਤਾ ਚੱਲਾ ਸੀ ਕਿ ਇੱਕ ਪਾਕਿਸਤਾਨ ਬਣ ਗਿਆ, ਇੱਕ ਇੰਡੀਆ ਬਣ ਗਿਆ? ਸੀ ਇਹ ਥਲੋੜੀ ਪਿੰਡ ਆਪਣਾ ਜਿਹੜਾ ਬਈਪੁਰ ਥਲੋੜੀ ਇਹਨੂੰ ਛੱਡ ਕੇ ਹੀ ਪਾਕਿਸਤਾਨ ਚੱਲ ਜਾਣਾ? ਪਾਕਿਸਤਾਨ ਪਹਿਲੇ ਤੁਸੀਂ ਦੇਖਿਆ ਸੀ? ਪਾਕਿਸਤਾਨ ਬਣਿਆ ਸਾਡੇ ਇਹ ਇਲਾਕਾ ਤੁਸੀਂ ਦੇਖਿਆ ਸੀ ਪਹਿਲੇ? ਇਹ ਨਹੀਂ ਅਸੀਂ ਦੇਖਿਆ। ਅੱਛਾ। ਤੇ ਤੁਹਾਨੂੰ ਫਿਰ ਕਿਸ ਤਰ੍ਹਾਂ ਪਤਾ ਚੱਲਾ ਕਿ ਹੁਣ ਤੁਰ ਜਾਣਾ? ਉਹ ਅਸੀਂ ਸਮਝਦੇ ਸੀ ਉਸ ਰਸਤੇ ਆਉਣਾ ਇੱਧਰ ਕਿਤੇ ਚੱਕ ਨੂੰ ਗੱਡੀ ਜਾਣਾ ਚੜ੍ਹਨਾ ਫਿਰ ਜਾਣਾ ਲਾਹੌਰ। ਅੱਛਾ। ਉਦੋਂ ਗੱਡੀ ਸਵਾਰੀ ਜਾਣਾ ਸਾਲਕੋਟ। ਅੱਛਾ। ਤੇ ਨਾਨਕੇ ਤੁਹਾਡੇ ਕਿਹੜੇ ਪਿੰਡ ਸਨ? ਨਾਨਕੇ ਸਾਡੇ ਹੀਰਾਨਗਰ। ਹੀਰਾਨਗਰ? ਉਹ ਜਿਹੜੀ ਗੁਰਦਾਸਪੁਰ ਦੀ ਤਹਿਸੀਲ ਹੀਰਾਨਗਰ ਹੈ? ਕਠੂਏ ਦੀ ਤਹਿਸੀਲ ਹੈ ਹੀਰਾਨਗਰ। ਅੱਛਾ। ਉੱਥੇ ਤੁਹਾਡੇ ਨਾਨਕੇ ਹਨ। ਨਾਨਾ ਜੀ ਦਾ ਕੀ ਨਾਂ ਸੀ? ਮੇਰਾ ਖਿਆਲ ਸੈਨਾ ਸੀ। ਸੈਨਾ। ਤੇ ਕਿ ਮਾਮੂ ਕਿਸੇ ਦਾ ਨਾਂ ਯਾਦ ਹੋਏ? ਉਹਨਾਂ ਦੇ ਕਿਸੇ ਮੁੰਡੇ ਦਾ ਨਾਂ ਯਾਦ ਹੈ? ਨਾਂ ਲੱਭੋ ਜ਼ਰਾ। ਮੁੰਡੇ ਜਿਹੜਾ ਮੇਰਾ ਮਾਮਾ ਸਕਾ ਨਾ ਇੱਕ ਦਾ ਨਾਂ ਹੈ ਨਸ਼ਰਾ। ਇੱਕ ਸਾਬਾ। ਇੱਕ ਦਾ ਕੀ? ਸਾਬਾ। ਇੱਕ ਇਲਮਦੀਨ। ਇੱਕ ਰੋਸ਼ਨ। ਅੱਛਾ। ਤੇ ਉਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਸਨ? ਨਾਨਕੇ ਦਾ ਪਿੰਡ ਸੀ? ਉਹਦੇ ਦੁਆਲੇ ਹਨ ਪਿੰਡ ਸੁਨਿਆਲ ਤੇ ਡਿੰਗੰਬ ਚਬਾਕੀਆਂ ਚਿੱਟੀ ਖੂਹੀ। ਅੱਛਾ। ਇਹ ਉਹਦੇ ਆਲੇ ਦੁਆਲੇ ਪਿੰਡ ਸਨ? ਹਾਂ। ਇੱਕ ਹੋਰ ਪਿੰਡ ਗੋੜਾ ਸੀ। ਅੱਛਾ। ਜਦੋਂ ਤੁਸੀਂ ਫਿਰ ਉੱਧਰੋਂ ਇੱਧਰ ਆਏ ਹੋ? ਬਾਨੀ ਚੱਕ। ਅੱਛਾ। ਉਦੋਂ ਤੁਸੀਂ ਜਦੋਂ ਫਿਰ ਇੱਧਰ ਆਏ ਹੋ ਤੇ ਸਾਨੂੰ ਜ਼ਰਾ ਉਹ ਨਕਸ਼ਾ ਬਿਆਨ ਕਰੋ ਵੀ ਕਿਸ ਤਰ੍ਹਾਂ ਤੁਸੀਂ ਫਿਰ ਉੱਥੋਂ ਸਮਾਨ ਕਿੰਨੇ ਵਜੇ ਚੱਲੇ ਹੋ ਤੇ ਕਿੰਨੇ ਜੀ ਕਿਸ ਤਰ੍ਹਾਂ ਆਏ ਇੱਥੇ? ਇਸ ਵੇਲੇ ਗੋਲੀ ਛੱਡੀ ਨਾ।
ਇਸ ਟਾਈਮ ਗੋਲੀ ਚੱਲੀ? ਹਾਂ। ਅੱਛਾ। ਤੇ ਉਹ ਨਸ ਵੱਧ ਗਈ। ਹਾਂ। ਅੱਛਾ। ਉਸ ਵੇਲੇ ਪਹਿਲਾਂ ਉਹ ਵੀ ਡਰਦੇ ਹਨ, ਇਹ ਵੀ ਡਰਦੇ ਹਨ। ਇਹਨਾਂ ਨੇ ਉਹ ਇੱਦਾਂ ਹੀ ਜਵਾਏ ਦੋ ਘੋੜਿਆਂ ਦੇ ਰਫਾ ਫੜੀ। ਦੋ ਹੋਰ ਆ ਗਏ। ਮੈਂ ਉਹ ਦੇਖਣਾ ਪਿੱਛੇ ਬਟੋ ਹੋਇਆ, ਮੇਰਾ ਬਾਪ ਵੀ ਨਾਲ ਸੀ। ਅਸੀਂ ਦੋਏ ਉੱਥੇ ਬਹਿ ਗਏ ਸੀ। ਇੱਕ ਆਦਮੀ ਲੱਗਦਾ ਨਹੀਂ ਜਿਹਨੂੰ ਗੋਲੀ ਛੱਡ ਦਿੱਤੀ। ਮੈਂ ਜਾ ਕੇ ਦੇਖਿਆ ਬੰਦਾ ਉੱਥੇ ਕੋਈ ਵੀ ਨਹੀਂ। ਬਸ ਦੁਨੀਆ ਨਸ ਭੱਜ ਗਈ। ਬੈਠ ਗਿਆ ਬਾਪ। ਕਿੰਨਾ ਕੁ ਸਮਾਨ ਲੈ ਕੇ ਆਏ ਹੋ ਤੂੰ? ਕੋਈ ਸਮਾਨ ਨਹੀਂ। ਤੇ ਸਾਰੇ ਜੀ ਇਕੱਠੇ ਹੋ ਕੇ ਆਏ ਹੋ ਜਾਂ ਵੱਖੋ ਵੱਖ ਆਏ ਹੋ? ਇਸ ਤਰ੍ਹਾਂ ਹੀ ਸਭ ਇਕੱਠੇ ਸੀ। ਅੱਛਾ। ਤੁਹਾਡੇ ਤੁਹਾਡੇ ਬਾਪੂ ਕੋਲ ਕਿੰਨੀ ਕੁ ਜ਼ਮੀਨ ਸੀ ਉੱਥੇ? ਇੱਥੇ ਢੇਲੀਆਂ ਜਿਹਦੇ ਸਮਝੇ ਹੋ ਗਿਆ ਹੋ ਗਿਆ ਉੱਥੇ। ਅੱਛਾ। ਉੱਥੋਂ ਫਿਰ ਸਿੱਧੇ ਕਿੱਥੇ ਆਏ ਹੋ ਤੁਸੀਂ? ਇੱਥੇ ਆ ਗਏ ਜੰਗੂ ਚੱਕ ਆਏ। ਜੰਗੂ ਚੱਕ ਆ ਗਏ ਬੈਰੇ ਦੇ ਨੋਟ। ਫਿਰ ਬੈਰੇ ਦੇ ਨੋਟ ਆਏ। ਬੈਰੇ ਨੋਟ ਆਏ ਇੱਥੇ ਪਿੰਡ ਢੰਡੇ ਦੇ ਸ਼ਵਾਲ। ਹਾਂ ਉੱਥੋਂ ਆਏ। ਉਹਦੇ ਰਾਹ ਲੱਗੇ ਆ ਗਏ। ਉੱਥੋਂ ਆਪਣੇ ਪਿੰਡ ਤੋਂ ਲੈ ਕੇ ਇੱਥੋਂ ਤੱਕ ਪਹੁੰਚਣ ਦਾ ਇਹ ਕਿੰਨਾ ਅਰਸਾ ਲੱਗਾ ਸੀ? ਅਸੀਂ ਛੇਲੇ ਨਸ਼ੇ ਰਾਤ ਨਹੀਂ, ਇਹ ਸਾਰੇ ਪਿੰਡਾਂ ਵਿੱਚੋਂ ਕਿੰਨੇ ਮਹੀਨੇ ਲੱਗੇ, ਕਿੰਨੇ ਹਫ਼ਤੇ ਲੱਗੇ ਇੱਥੇ ਤੱਕ ਪਹੁੰਚਣ ਲੱਗੇ ਇਸ ਪਿੰਡ ਤੱਕ? ਇਹ ਅਸੀਂ ਕੋਈ 3-4 ਦਿਨ ਰਹੇ ਇੱਥੇ ਪੜ੍ਹ ਲਏ। ਫਿਰ ਅਸੀਂ 2 ਦਿਨ ਉੱਥੇ ਬਲੋਲਪੁਰ। ਅੱਛਾ। ਉੱਥੇ ਪਹੁੰਚ ਗਏ। ਫਿਰ ਆ ਗਏ ਪੜ੍ਹ ਲਏ। ਫਿਰ 2 ਦਿਨ ਫਿਰੇ। ਫਿਰ ਇੱਥੋਂ ਆ ਗਏ ਇੱਥੇ ਲੱਗਿਆ ਇੱਥੇ ਪਿੰਡ ਉਹ ਪਿੰਡ ਪਰਿਆਲ ਬੈਠੇ ਦੇ। ਇਸ ਪਿੰਡ ਕੋਈ ਰਿਸ਼ਤੇਦਾਰ ਹੀ ਪਹਿਲੇ? ਕੋਈ ਨਹੀਂ। ਇਸ ਪਿੰਡ ਲੋਕ ਵੀ ਨਸ ਗਏ ਹਨ। 2 ਜਗ੍ਹਾ ਹਨ। ਅੱਛਾ। ਉਹ ਲੰਬਰ ਤੇ ਬੰਦਾ ਉਹ ਦੋ ਮਿਲ ਪਏ। ਆਖਰ ਕਿਤੇ ਜਾਣਾ? ਮੈਂ ਜਾਣਾ ਕਿੱਥੇ? ਸਾਡੇ ਮੇਰੇ ਤਾਏ ਚਾਚੇ ਵੀ ਨਾਲ ਹੀ ਹਨ। ਤਾਈਆਂ ਚਾਚੀਆਂ ਜਿੰਨੇ ਸੀ ਬਾਬਾ ਉਹ ਤਾਂ ਮੁੜ ਗਏ। ਅੱਛਾ। ਉਹ ਤੁਸੀਂ ਉਹਨੇ ਅੱਗੇ ਨਹੀਂ ਜਾਓ। ਪਿੰਡ ਬੇਲਾ ਤੇਰਾ ਪਹਿਲੇ ਉਹ ਕੋਠਾ ਮੋਟਾ ਮਾਰ ਲਓ ਤਾਂ ਕਿੱਥੇ ਜਾਣਦਾ। ਉਹ ਡੰਗਰ ਹੀ ਲੈਣੀ ਆਉਂਦਾ ਉਦੋਂ ਠੰਡਾ ਹੈ। ਠੀਕ ਹੈ। ਮੈਂ ਕਿਹਾ ਚਲੋ ਠੀਕ ਹੈ। ਗੱਲ ਵੀ ਠੀਕ ਹੈ। ਕੱਲ੍ਹ ਅਸੀਂ ਦੌੜ ਗਏ। ਉਹ ਅਸੀਂ ਆਏ ਜੋ ਅਸੀਂ ਮੁੜ ਗਏ। ਅਸੀਂ ਇੱਥੇ ਗਏ। ਅਸੀਂ ਮੁੜ ਕੇ ਪੈਰ ਨਹੀਂ ਪੁੱਟਿਆ। ਠੀਕ ਹੈ। ਤੇ ਇੱਧਰ ਆ ਕੇ ਫਿਰ ਕਿੰਨੀ ਕੁ ਜ਼ਮੀਨ ਬਾਪੂ ਨੂੰ ਮਿਲੀ? ਜ਼ਮੀਨ ਕੋਈ ਨਹੀਂ ਮਿਲੀ। ਉਧਰ ਵੀ ਨਹੀਂ? ਉਧਰ ਕਿੰਨੀ ਕੁ ਜ਼ਮੀਨ ਸੀ? ਉਹ ਉੱਥੇ ਗਏ ਹੁਣ 10-12 ਕਿੱਲੇ। 10-12 ਕਿੱਲੇ? ਹਾਂ। ਉਹਦਾ ਕੀ ਨਿਜ਼ਾਮ ਸੀ? ਉਦੋਂ ਕੀ ਕਰਦੇ ਰਹੇ ਹੋ? ਵਾਈ ਕਾਹਦੇ ਨਾਲ ਕਰਦੇ ਰਹੇ ਉਦੋਂ? ਟੱਗਿਆਂ ਨਾਲ? ਕੋਈ ਯਾਦ ਆ ਕਿ ਬਾਪੂ ਨੇ ਟੱਗੇ ਕਿਸ ਤਰ੍ਹਾਂ ਰੱਖੇ ਹਨ? ਹਾਂ ਬਾਏ ਨੇ। ਤੁਸੀਂ ਆਪੇ ਬਾਏ ਨੇ? ਅੱਛਾ। ਕਾਲੇ ਰੰਗ ਦੇ ਗੋਰੇ ਰੰਗ ਦੇ। ਕਾਲੇ ਰੰਗ ਦੇ ਤੇ ਗੋਰੇ ਰੰਗ ਦੇ। ਚਿੱਟੇ ਰੰਗ ਦੇ। ਬੱਗੇ ਰੰਗ ਦੇ ਚਿੱਟੇ ਰੰਗ। ਸੰਡੇ ਵੀ ਮਿੱਸੀ ਜੋਗ ਵੀ ਆਈ ਨਾਲ? ਅੱਛਾ। ਟੱਗੇ ਬਾਏ ਸੰਡੇ ਬਾਏ ਟੱਗੇ ਬਾਏ ਉਹੀ ਛੱਡੀ ਲੋਕਾਂ ਉਹੀ ਛੱਡੀ ਲੋਕਾਂ। ਤੇ ਅਗਰ ਤੁਹਾਨੂੰ ਬੰਦਾ ਕਵੇ ਕਿ ਤੁਹਾਡੇ ਪਿੰਡ ਜਾਣਾ ਹੈ, ਇਜਾਜ਼ਤ ਹੋਏ, ਤੇ ਤੁਹਾਨੂੰ ਸਾਰਾ ਰਸਤਾ ਪਤਾ ਹੈ, ਜਾ ਸਕਦੇ ਉੱਥੇ? ਅੱਛਾ ਠੀਕ ਹੈ। ਚਾਚੂ ਤੁਹਾਡੀ ਫਿਰ ਸ਼ਾਦੀ ਜਿਹੜੀ ਆ ਉਹ ਕਦੋਂ ਹੋਈ ਸੀ? ਉਦੋਂ ਹੋ ਨਹੀਂ ਜ਼ਿਆਦਾ ਹੁਣ ਨਾ ਦੁਨੀਆ ਹੋ ਜਾਏਗੀ ਹਿੰਦੁਸਤਾਨ ਵਾਲੀ। ਨਾ ਇਹਦੇ ਲੋਕ ਇੱਥੋਂ ਆਏ ਨਾ ਇਹਦੇ ਜਨਮ ਵਾਲੇ ਨਾ ਉਹ ਰਹੇ ਉੱਥੇ ਪਤਾ ਨਹੀਂ ਹੁਣ ਕੌਣ ਕੌਣ ਨੇ। ਅੱਛਾ। ਤੇ ਤੁਹਾਡੀ ਫਿਰ ਸ਼ਾਦੀ ਕਦੋਂ ਹੋਈ ਸੀ? ਸਾਡੀ ਸ਼ਾਦੀ ਉਧਰ ਹੀ ਹੋਈ ਸੀ? ਕਿਹੜੇ ਪਿੰਡ? ਪਿੰਡ ਕਮਾਲਾ। ਕਮਾਲਾ? ਇਹਨੂੰ ਵੀ ਤਹਿਸੀਲ ਸਾਂਬਾ ਹੀ ਲੱਗਦੀ ਸੀ? ਅੱਛਾ। ਇਸ ਕਮਾਲੇ ਦੇ ਦੁਆਲੇ ਦੁਆਲੇ ਕਿਹੜੇ ਪਿੰਡ ਸਨ? ਉਹਦੇ ਦੁਆਲੇ ਹਨ ਦਬੋਜ। ਦਬੋਜ? ਹਾਂ। ਰੰਜਲੀ। ਰੰਜਲੀ? ਰਾਂਝੜੀ। ਹਾਂ ਠੀਕ ਆ। ਤੇ ਹੋਰ ਬਥੇਰੇ ਹਨ। ਮੈਨੂੰ ਦੇਰ ਹੋ ਗਈ। ਦੇਰ ਹੋ ਗਈ। ਤੁਹਾਡੀ ਸ਼ਾਦੀ ਫਿਰ 47 ਤੋਂ ਪਹਿਲੇ ਦੀ ਹੋ ਗਈ ਦੀ ਹੈ? ਹਾਂ। ਅੱਛਾ। ਕਿੰਨੀ ਦੇਰ ਪਹਿਲੇ ਸ਼ਾਦੀ ਹੋਈ ਸੀ? ਉਹ ਕੋਈ ਥੋੜੇ ਜਿਹੇ ਚਲੋ ਜਿੰਨਾ ਉਸ ਵੇਲੇ ਨਿਕਾਹ ਦੁਆ ਕਰਾ ਰਹੇ ਲੋਕਾਂ ਨੇ। ਹਾਂਜੀ। ਇੱਧਰ ਆਏ ਨਾ ਸਾਰੇ ਆਪਣੇ ਢੂੰਡ ਆਪਣੇ ਧੀਆਂ ਭੈਣਾਂ ਨੂੰ ਲੜ ਲਾ ਦਿੱਤੇ। ਅੱਛਾ। ਆਪਣੀ ਮਾਂ ਖਾਂਦੇ। ਠੀਕ ਹੈ। ਇਹਨੂੰ ਬੁਲਾ ਲਿਆ ਕਿੱਥੇ ਪੁਰਾਣਾ ਕਿੱਥੇ। ਚਾਚੂ ਸਾਨੂੰ ਦੱਸੋ ਜਰਾ ਕਿ ਉਹ ਵਕਤ ਚੰਗਾ ਸੀ ਕਿਆ ਚੰਗਾ? ਵਕਤ ਜੀ ਹੁਣ
ਜ਼ਿੰਦਗੀ ਗੁਜ਼ਰ ਗਈ ਉਹਦੇ ਵਾਸਤੇ ਉਹ ਚੰਗਾ। ਠੀਕ ਹੈ ਤੇ ਜਿਨ੍ਹਾਂ ਦੀ ਗੁਜ਼ਰਦੀ ਪਈ ਉਹਨਾਂ ਦੀ ਵਾਸਤੇ ਆ ਚੰਗਾ। ਹਾਂ ਠੀਕ ਹੋ ਗਿਆ। ਹੁਣ ਤੇ ਟਾਈਮ ਗੁਜ਼ਾਰਨਾ ਔਖਾ ਹੈ, ਉਹ ਸੌਖਾ ਸੀ ਫਿਰ ਚੀਜ਼ ਲੱਭ ਜਾਂਦੀ ਸੀ। ਡੰਗਰ ਬੱਚਾ ਪੈਸਾ ਧੇਲਾ ਕਿਸੇ ਨੂੰ। ਤੇ ਸਾਂਬਾ ਸ਼ਹਿਰ ਦੇਖਿਆ ਤੁਸੀਂ? ਹੈਂ? ਸਾਂਬਾ ਦੇਖਿਆ ਤੁਸੀਂ? ਆਹੋ ਦੇਖ। ਤੇ ਜੰਮੂ ਕਦੇ ਗਏ ਹੋ? ਅੱਛਾ ਜੰਮੂ ਵੀ ਤੁਸੀਂ ਗਏ ਹੋ। ਤੇ ਉਸ ਵਕਤ ਜੰਮੂ ਕਾਹਤੇ ਜਾਂਦੇ ਰਹੇ? ਗੱਡੀ ਤੇ? ਗੱਡੀ ਜਾਂਦੇ ਨੇ ਉਹ ਇਹ ਜੰਮੂ ਬਾਲੋਂ ਪਿੰਡ ਹੈ ਸਾਡੇ ਇੱਥੋਂ। ਤੁਹਾਡੇ ਪਿੰਡੋਂ ਜਾਂਦੀ ਰਹੀ ਗੱਡੀ ਜਾਂ ਉਧਰੋਂ ਕੋਈ ਸਾਂਬੇ ਜਾਂਦੀ ਰਹੀ? ਸੁਬਹ ਆਉਂਦੀ ਰਹੀ ਗੱਡੀ ਤੇ ਸੁਬਹ ਆਉਂਦੀ ਰਹੀ ਜੰਮੂ। ਅੱਛਾ ਰੇਲ ਗੱਡੀ? ਹਾਂ ਅੱਛਾ ਇਹੋ ਹੀ ਬਸ। ਅੱਛਾ ਬਸ। ਉਹਨੇ ਸ਼ਾਮ ਨੂੰ ਆਉਣਾ, ਹੁਣ ਸ਼ਾਮ ਨੂੰ ਵਾਪਸ ਜਾਣਾ ਕਠੂਏ। ਅੱਛਾ ਜਿਹੜੀ ਇੱਥੋਂ ਚੱਲੀਆਂ ਨਾ ਜੰਮੂ, ਵਾਪਸ ਹੋ ਕੇ ਜੰਮੂ ਫਿਰ ਜੰਮੂ ਆਉਣਾ। ਅੱਛਾ ਹਾਂ ਤੇ ਸਾਨੂੰ ਦੱਸੋ ਜਰਾ ਕਿ ਜੰਮੂ ਸ਼ਹਿਰ ਕਿਸ ਤਰ੍ਹਾਂ ਦਾ ਜੇ? ਕਰਾਈ ਸਹੀ ਹੈ। ਮੈਂ ਸੁਣਿਆ ਕਿ ਬੜਾ ਸੋਹਣਾ ਸ਼ਹਿਰ ਹੈ। ਤੇ ਉਹ ਉਹਦੀ ਸਮਝੇ ਪੰਜਾਬੜੀ ਜੰਮੂ ਸ਼ਹਿਰ ਦੀ ਕੁਛ ਹੋਰ ਸੀ। ਅੱਛਾ ਉਹ ਤੁਸੀਂ ਦੇਖੇ ਤਾਂ ਕਠੂਏ ਵਾਲਾ ਪੋਲੇ ਵਾਲਾ? ਨਹੀਂ ਮੈਂ ਉਧਰ ਹੀ ਨਹੀਂ ਗਿਆ। ਉਧਰ ਨਹੀਂ ਗਏ? ਅੱਛਾ ਚਾਚੂ ਜੀ ਮੇਰੇ ਬੱਚਿਓ ਪਤਾ ਹੈ ਮਤਲਬ ਜਿੰਨੇ ਲੋਕ ਵੀ ਹੈ ਸਰ ਮੇਰੀ ਜਿਹੜੀ ਗੱਲ ਹੈ ਸਾਰੇ ਆਪਣੇ ਧੀਆਂ ਵਾਲੇ। ਬਿਲਕੁਲ। ਅੱਛਾ ਚਾਚੂ ਜੀ ਅਸੀਂ ਅੱਲਾਹ ਪਾਕ ਦਾ ਸ਼ੁਕਰ ਅਦਾ ਕਰਨੇ ਆ ਕਿ ਅੱਲਾਹ ਪਾਕ ਨੇ ਇਸ ਉਮਰ ਦੇ ਵਿੱਚ ਵੀ ਤੁਹਾਨੂੰ ਉਹਨਾਂ ਸਿਹਤਮੰਦ ਰੱਖਿਆ ਹੈ। ਤੇ ਉਸ ਜ਼ਾਤ ਪਾਕ ਦਾ ਸ਼ੁਕਰ ਹੈ ਕਿ ਸਾਡੀ ਤੁਸੀਂ ਗੱਲਬਾਤ ਸੁਣ ਰਹੇ ਹੋ, ਸਾਨੂੰ ਜਵਾਬ ਦੇ ਰਹੇ ਹੋ। ਤੇ ਅਸੀਂ ਅੱਲਾਹ ਪਾਕ ਦੇ ਦੁਆ ਕਰਨੇ ਆ ਕਿ ਤੁਹਾਨੂੰ ਅੱਲਾਹ ਪਾਕ ਹਮੇਸ਼ਾ ਵਾਸਤੇ ਸਿਹਤਮੰਦ ਰੱਖੇ। ਅਸੀਂ ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ ਕਿ ਦੁਬਾਰਾ ਤੁਹਾਡੇ ਕੋਲ ਫਿਰ ਚੱਕਰ ਲਾਈਏ। ਬਹੁਤ ਸ਼ੁਕਰੀਆ, ਮਿਹਰਬਾਨੀ, ਥੈਂਕ ਯੂ। ਅਸਲਾਮ ਵਾਲੇਕੁਮ। ਤੇ ਤੁਹਾਡੇ ਪਿੰਡ ਵਾਲੇ ਅਗਰ ਤੁਹਾਡੀ ਇਹ ਗੱਲ ਸੁਣਦੇ ਹੋਣ, ਬਈਪੁਰ ਥਲੋੜੀ ਵਾਲੇ ਕੋਈ ਜੀ ਉੱਥੇ ਸੁਣਦਾ ਹੈ ਤੇ ਉਹਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ? ਅਗਰ ਕੋਈ ਸੁਣੇ ਸਾਡੀ ਇਹ ਗੱਲ, ਵੀਡੀਓ ਸਾਡੀ ਦੇਖੇ ਤੇ ਤੁਸੀਂ ਉਹਨੂੰ ਮੈਸੇਜ ਦੇਣਾ ਚਾਹੁੰਦੇ ਹੋ? ਖੁਸ਼ ਰਹਿ। ਠੀਕ ਹੈ, ਬਹੁਤ ਸ਼ੁਕਰੀਆ, ਮਿਹਰਬਾਨੀ। ਤੁਹਾਨੂੰ ਅੱਲਾਹ ਪਾਕ ਤੰਦਰੁਸਤੀ ਦੇਵੇ।